Shahpurkandi Dam pondage process begins. Flow of Ravi water to Pakistan fully stopped. 32,000 hectare J&K land to be irrigated. After 40 years, project is ready with Modi's effort. ਪੰਜਾਬ ਔਰ ਜੰਮੂ ਕਸ਼ਮੀਰ ਦੇ ਜਿਹੜੇ ਸਰਹੱਦ ਦੇ ਉੱਤੇ ਸ਼ਾਹਪੁਰਕੰਡੀ ਪੁਲ ਬਣਾ ਦਿੱਤਾ। ਇਸ ਦੇ ਨਾਲ ਹੁਣ ਜਿਹੜਾ 1150 ਕਿਊਸੈਕ ਪਾਣੀ ਜੰਮੂ ਕਸ਼ਮੀਰ ਦਾ ਹੁਣ ਇਹ 32,000 ਹੈਕਟੇਅਰ ਲੈਂਡ ਕਠੂਆ ਔਰ ਸਾਂਬਾ ਡਿਸਟ੍ਰਿਕਟਸ ਦੀ ਤੇ ਯੂਨੀਅਨ ਟੈਰੀਟਰੀ ਦੀ ਉਹਨੂੰ ਸਿੰਚੇਗਾ। With the completion of barrage work, the process of pondage at Shahpur began hardly 2 days ago. With this, the Indian authorities, as per Indus-Water Treaty, will make maximum use. Indus-Water Treaty ਦਾ ਨਹਿਰੂ ਨੇ ਗਿਫਟ ਦਿੱਤੀ ਸੀ ਪਾਕਿਸਤਾਨ ਨੂੰ। 80% ਜਿਹੜਾ ਪਾਣੀ ਹੈ ਇਹਨਾਂ ਦਰਿਆਵਾਂ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਸੀ। ਹੁਣ finally with a new dam, the flow of Ravi river to Pakistan has been fully stopped. This is part of India's economic strangulation of Pakistan. उन्होंने कहा जी सिंध और ਜਿਹੜਾ ਪਾਕਿਸਤਾਨ ਦਾ ਵੱਡਾ ਹਿੱਸਾ ਤਾਂ ਡੈਜ਼ਰਟ ਬਣ ਰਿਹਾ ਤੇ ਹੁਣ ਜੇ ਤੁਸੀਂ ਇੰਡਸ ਵਾਟਰ ਟਰੀਟੀ ਐਬਰੋਗੇਟ ਕਰ ਦਿੰਦੇ ਹੋ, ਸਕ੍ਰੈਪ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਪਾਕਿਸਤਾਨ ਨੂੰ ਚੋਕ ਕਰ ਦਿਓਗੇ ਇਕਨੋਮਿਕਲੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੇ ਰਾਵੀ ਦਰਿਆ ਦਾ ਪਾਕਿਸਤਾਨ ਨੂੰ ਜਾਣ ਵਾਲਾ ਵਾਧੂ ਪਾਣੀ ਵੀ ਜਿਹੜਾ ਉਹ ਰੋਕ ਲਿਆ ਔਰ ਹਿੰਦੂਤਵੀਆਂ ਦੇ ਅੰਦਰੂਨੀ ਸਰੋਤਾਂ ਤੋਂ ਇਹ ਖਬਰ ਨਿਕਲ ਕੇ ਬਾਹਰ ਆਈ ਹੈ ਕਿ ਬਹੁਤ ਜਲਦੀ ਮੋਦੀ ਸਰਕਾਰ ਵੱਲੋਂ ਇੰਡਸ ਵਾਟਰ ਟਰੀਟੀ ਨੂੰ ਇੱਕ ਤਰਫੇ ਤੌਰ ਤੇ ਰੱਦ ਕੀਤਾ ਜਾ ਸਕਦਾ ਹੈ। ਔਰ ਯਾਦ ਰਹੇ ਦਰਿਆਵੀ ਪਾਣੀਆਂ ਦੀ ਸੰਬੰਧੀ ਜਿਹੜੀ ਵੰਡ ਸੰਬੰਧੀ ਇਹ ਟਰੀਟੀ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਯੂਬ ਖਾਨ ਦੇ ਵਿਚਕਾਰ ਹੋਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅਸੀਂ ਪੰਜਾਬ ਲਫ਼ਜ਼ ਕਹਿੰਦੇ ਹਾਂ ਤਾਂ ਜ਼ਾਹਰ ਹੈ ਕਿ 5 ਆਬ 5 ਪਾਣੀਆਂ ਦੀ ਧਰਤੀ, ਸਤਲੁਜ, ਬਿਆਸ, ਰਾਵੀ, ਚਨਾਹ, ਜੇਹਲਮ, ਕਿੰਨੇ ਕਿੱਸੇ ਚਨਾਹ ਦੇ ਨਾਲ ਜੁੜੇ ਹੋਏ ਨੇ। ਜਦੋਂ ਈਵਨ ਪ੍ਰੋਫੈਸਰ ਮੋਹਨ ਸਿੰਘ ਵਰਗਾ ਪੰਜਾਬੀ ਦਾ ਸ਼ਾਇਰ ਇਹ ਕਹਿੰਦਾ ਹੈ ਕਿ ਮੇਰੇ ਫੁੱਲ ਚਨਾਹ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ, ਇਸ਼ਕ ਦੀ ਕੀਮਤ ਕੁਛ ਇਸ ਕਿਸਮ ਦੀ ਹੈ। ਹੁਣ ਉਹਨਾਂ ਦੇ ਲਈ ਜਿਹੜੇ ਪੰਜਾਬ ਦੇ ਉਸ ਮਿਜ਼ਾਜ, ਪੰਜਾਬ ਦੀ ਰਹਿਤਲ ਬਹਿਤਲ, ਪੰਜਾਬ ਦੇ ਸੱਭਿਆਚਾਰ ਤਹਿਜ਼ੀਬ ਤੋਂ ਵਾਕਿਫ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਜਿਹੜਾ, ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਵੀ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। 47 ਦੀ ਵੰਡ ਪੰਜਾਬ ਦੀ ਹਿੱਕ ਦੇ ਉੱਤੇ ਖਿੱਚੀ ਗਈ ਲੀਕ, ਜਿਹੜੀ ਇਹ 75 ਸਾਲ ਤੋਂ ਜ਼ਿਆਦਾ ਬੀਤਣ ਬਾਅਦ ਵੀ ਜ਼ਖਮ ਇਹੀ ਨਹੀਂ ਕਿ ਅੱਲੇ ਨੇ, ਜ਼ਖਮ ਰਿਸਦੇ ਨੇ। ਔਰ ਉਸ ਦਾ ਖਮਿਆਜ਼ਾ ਕਿਵੇਂ ਸਿੱਖ ਕੌਮ ਨੇ ਤਾਂ ਭੋਗਿਆ ਹੀ ਭੋਗਿਆ ਆਪਣੇ ਤੌਰ ਦੇ ਉੱਤੇ। ਅੱਜ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ, ਖਾਸ ਤੌਰ 'ਤੇ ਪੰਜਾਬ ਦੇ ਹਵਾਲੇ ਨਾਲ ਵੀ ਦੇਖਦੇ, ਕਿਉਂਕਿ ਇੱਕ ਐਸੀ ਅਨਨੈਚੁਰਲ ਵੰਡ ਸੀ ਜਿਸ ਦੇ ਥੱਲੇ, ਕਿਉਂਕਿ ਜੇ ਤੁਸੀਂ ਜਿਹਨੂੰ ਅਸੀਂ ਭੂ-ਖੰਡ ਕਹਿੰਦੇ ਹਾਂ, ਜਿਓਗ੍ਰਾਫੀਆ ਦੇ ਵਿੱਚ ਕੁਦਰਤ ਨੇ ਇਹਨਾਂ ਨੂੰ ਇਵੇਂ ਹੀ ਬਣਾਇਆ ਹੋਇਆ ਸੀ ਪੰਜਾਂ ਦੀ ਸਾਂਝ ਵਾਂਗ। ਜੰਮੂ ਕਸ਼ਮੀਰ ਵੀ ਉਸ ਦਾ ਨੈਚੁਰਲ, ਕਿਉਂਕਿ ਦਰਿਆਵਾਂ 'ਚੋਂ ਸਤਲੁਜ ਤਿੱਬਤ 'ਚੋਂ ਨਿਕਲਦਾ ਹੈ ਔਰ ਫਿਰ ਇਹ ਜਦੋਂ ਅਸੀਂ ਜੇਹਲਮ ਔਰ ਚਨਾਹ ਇਹ ਜੰਮੂ ਕਸ਼ਮੀਰ ਵਾਦੀ ਨਾਲ ਜੁੜੇ ਹੋਏ ਨੇ। ਬਿਆਸ ਔਰ ਰਾਵੀ ਕਿਵੇਂ ਇੱਕ ਬਿਆਸ ਆ ਕੇ ਸਤਲੁਜ ਦੇ ਨਾਲ ਹਰੀਕੇ ਪੱਤਨ 'ਚ ਜੁੜਦਾ ਹੈ, ਫਿਰ ਸਤਲੁਜ ਪਾਕਿਸਤਾਨ 'ਚ ਜਾਂਦਾ ਹੈ, ਕਿਵੇਂ ਫਿਰ ਰਾਵੀ ਔਰ ਸਤਲੁਜ ਮਿਲਦੇ ਨੇ, ਕਿਵੇਂ ਫਿਰ ਜਾ ਕੇ ਚਨਾਹ ਤੇ ਜੇਹਲਮ ਔਰ ਇੱਕ ਥਾਂ ਹੈ ਜਿਹਨੂੰ ਪੰਜ ਨਦ ਕਹਿੰਦੇ ਨੇ, ਜਿੱਥੇ 5 ਨਦੀਆਂ ਦਾ ਮਤਲਬ ਇਹ ਹੈ, ਤੇ ਉਹ ਫਿਰ ਜਾ ਕੇ ਸਮੁੰਦਰ ਦਾ ਹਿੱਸਾ ਬਣਦੇ ਨੇ। ਹੁਣ ਜਦੋਂ ਇਹ ਵੰਡ 47 ਦੀ ਹੋਈ ਔਰ ਜ਼ਾਹਰ ਹੈ ਕਿ ਇਸ ਸਾਰੇ ਤੋਂ ਬਾਅਦ ਜਿਹੜੀ ਪਹਿਲੀ ਕਨਫਰੰਟੇਸ਼ਨ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਨੇ। ਬਹੁਤ ਵਾਰੀ ਜੰਮੂ ਕਸ਼ਮੀਰ ਦਾ ਮੁੱਦਾ ਹੀ ਹਾਈਲਾਈਟ ਹੁੰਦਾ ਹੈ ਕਿ ਜੀ
ਕਬਾਇਲੀ ਆ ਗਏ, ਉਹ ਫਿਰ ਇੱਥੋਂ ਤੱਕ ਪਹੁੰਚ ਗਏ, ਫਿਰ ਭਾਰਤ ਦੀ ਫੌਜ ਗਈ, ਫਿਰ ਨਹਿਰੂ ਜਿਹੜਾ ਸਿਕਿਉਰਿਟੀ ਕੌਂਸਲ 'ਚ ਗਿਆ, ਫਿਰ ਸੀਜ਼ ਫਾਇਰ ਹੋ ਗਿਆ, ਲਾਈਨ ਆਫ ਕੰਟਰੋਲ ਬਣ ਗਈ, 1/3 ਪਾਕਿਸਤਾਨ ਕੋਲ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਇੱਧਰ ਇੰਡੀਅਨ ਆਕੂਪਾਈਡ ਕਸ਼ਮੀਰ ਹੈ। ਲੇਕਿਨ ਬਹੁਤ ਘੱਟ ਲੋਕ ਜਾਣਦੇ ਨੇ ਕਿ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਐਕਸਟੈਂਸਿਵ ਕੈਨਾਲ ਸਿਸਟਮ ਕ੍ਰੀਏਟ ਕੀਤਾ ਬ੍ਰਿਟਿਸ਼ਰਸ ਨੇ 19ਵੀਂ ਸਦੀ ਦੇ ਅਖੀਰ 'ਚ ਔਰ 20ਵੀਂ ਸਦੀ ਤੱਕ ਜਿਸ ਨੇ ਫਿਰ ਪੂਰੇ ਭਾਗ ਲਾਏ ਪੂਰਾ, ਉਹ ਸੀ ਕੈਨਾਲ ਕਾਲੋਨੀਜ਼, ਕਿ ਜਿਹੜਾ ਪਾਣੀਆਂ ਦੀਆਂ ਜਿਹੜੀਆਂ ਨਹਿਰਾਂ ਨੇ ਔਰ ਉਹਦੇ ਥੱਲੇ ਫਿਰ ਜਿਹੜੀਆਂ ਇਹ 12 ਸੀ, ਉਹ ਜਿਸ ਨੂੰ ਅਸੀਂ ਅੱਜ ਵੀ ਕੋਈ ਪੁੱਛੇ ਕਿੱਥੋਂ ਜੇ ਅਸੀਂ ਬਾਰ 'ਚੋਂ ਆਏ ਹਾਂ, ਉਹ ਲੈਲਪੁਰ ਦੀ ਬਾਰ ਹੈ, ਗੰਜੀ ਬਾਰ, ਨੀਲੀ ਬਾਰ, ਸੰਦਲੀ ਬਾਰ, ਉਹ ਸਾਰੇ, ਕਿਉਂਕਿ ਬਾਰ ਜੰਗਲ ਨੂੰ ਕਹਿੰਦੇ ਨੇ, ਸੋ ਉਹ ਜੰਗਲ ਸੀ। ਉਹਨਾਂ ਨੂੰ ਪਹਿਲੀ ਵਾਰ ਜਿਹੜਾ ਉਹ ਕੱਟ ਕਟਾ ਕੇ ਜਦੋਂ ਪਾਣੀ ਲੱਗਾ ਉਹਨਾਂ ਨੂੰ ਤੇ ਜ਼ਮੀਨ ਨੂੰ, ਉਹਨੂੰ ਵਰਜਨ ਲੈਂਡ 'ਚੋਂ ਜਦੋਂ ਨਿਕਲੀਆਂ ਤਾਂ ਫਸਲਾਂ ਕਿਆ ਕਹਿਣੇ। ਔਰ ਉਹ ਪੀਰੀਅਡ ਸੀ ਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਜਾਂ ਦੂਜਾ ਭਾਅ ਉਦੋਂ ਨਿਯਤ ਕੀਤਾ ਜਾਂਦਾ ਸੀ ਜਦੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਉਹ ਕਣਕ ਆ ਜਾਂਦੀ ਸੀ। ਔਰ ਇਹ ਸਾਰੇ ਦੀ ਇੰਨੀ ਪ੍ਰੋਸਪੈਰਿਟੀ ਹੁਣ, ਲੇਕਿਨ ਉਹਦੇ ਤੇ ਹੈਡਵਰਕਸ ਬਣੇ ਹੋਏ ਸੀ ਜਿਹੜੇ ਉਹਨੂੰ ਕੰਟਰੋਲ। ਸਤਲੁਜ ਦੇ ਹੈਡਵਰਕਸ ਜਿਹੜੇ ਨੇ ਉਹ ਫਿਰੋਜ਼ਪੁਰ, ਰਾਵੀ ਦੇ ਹੈਡਵਰਕਸ ਮਾਧੋਪੁਰ। ਹੁਣ ਜਿਹੜਾ ਵੱਡਾ ਹਿੱਸਾ ਆਲਮੋਸਟ 62% ਏਰੀਆ ਪੰਜਾਬ ਦਾ ਪਾਕਿਸਤਾਨ ਦਾ ਹਿੱਸਾ ਬਣਿਆ। ਸੋ ਇਹਨਾਂ ਨੇ ਜਿੱਥੇ ਪਾਕਿਸਤਾਨ ਨੂੰ ਜਿਹੜੀ ਨੀਅਤ 75 ਕਰੋੜ ਕੇ ਕਿੰਨਾ ਦੇਣਾ ਸੀ, ਜਿਹੜਾ ਅਸੈਟ ਸੀ ਰਿਜ਼ਰਵ ਬੈਂਕ ਦੇ ਦੂਜਿਆਂ ਦੇ, ਉਹ ਰੋਕ ਲਿਆ, ਜਿਹਦੇ ਕਰਕੇ ਗਾਂਧੀ ਨੇ ਵਰਤ ਵੀ ਰੱਖਿਆ ਔਰ ਉਹਨੂੰ ਜਾਨ ਵੀ ਦੇਣੀ ਪਈ। ਉੱਥੇ ਉਹਨਾਂ ਨੇ ਹੈਡਵਰਕਸ ਦੇ ਉੱਤੇ ਪਾਣੀ ਬੰਦ ਕਰਤਾ ਸੀ ਔਰ ਆਲਮੋਸਟ ਪਾਕਿਸਤਾਨ ਜਿਹੜਾ ਹੈ ਉਹ ਉਹਦੇ ਕੋਲ ਕੋਈ ਚੋਇਸ, ਕਿਉਂਕਿ ਹੈਡਵਰਕ ਸਾਰਾ ਪੰਜਾਬ ਪਾਕਿਸਤਾਨੀ ਪੰਜਾਬ ਦਾ ਵੀ ਤਾਂ ਜਿਹੜਾ ਬੇਸ ਹੈ ਉਹ ਐਗਰੀਕਲਚਰ ਦਾ ਪਾਣੀ ਨਾਲ ਜੁੜਿਆ ਹੋਇਆ। ਜੇ ਕੰਟਰੋਲ ਤੁਹਾਡੇ ਕੋਲ ਹੈ ਤੇ ਉਹਨਾਂ ਨੇ ਇਵੇਂ ਫਿਰ ਇਸ ਦੇ ਵਿੱਚ ਜਿਹੜਾ ਜਿਉਂ-ਜਿਉਂ ਇਹ ਤਨਾਤਨੀ ਵਧੀ, ਅਮਰੀਕਾ ਨੇ ਇੰਟਰਵੀਨ ਕੀਤਾ, ਵਰਲਡ ਬੈਂਕ ਰਾਹੀਂ ਨੈਗੋਸ਼ੀਏਸ਼ਨ ਸ਼ੁਰੂ ਹੋਈਆਂ। ਔਰ 1960 ਦੇ ਵਿੱਚ, ਉਦੋਂ ਅਜੇ ਇਸਲਾਮਾਬਾਦ ਸ਼ਹਿਰ ਨਹੀਂ ਸੀ ਬਣਿਆ ਪਾਕਿਸਤਾਨ ਦਾ, ਜਿਹੜੀ ਅੱਜ ਰਾਜਧਾਨੀ ਬਾਅਦ 'ਚ ਬਣਾਇਆ ਗਿਆ, ਕਰਾਚੀ ਰਾਜਧਾਨੀ ਸੀ। 1960 ਦੇ ਵਿੱਚ ਫਿਰ ਜਿਹੜਾ ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਜਿਹੜਾ ਜਿਹਨੇ ਫੌਜ ਨੇ ਟੇਕ ਓਵਰ ਕਰ ਲਿਆ ਸੀ ਲੇਟ 50s 'ਚ, ਉਹ ਪ੍ਰੈਜ਼ੀਡੈਂਟ ਵੀ ਸੀ। ਉੱਥੇ ਸਾਈਨ ਹੋਏ ਜਿਹਨੂੰ ਇੰਡਸ ਵਾਟਰ ਟਰੀਟੀ ਕਹਿੰਦੇ ਨੇ, ਵਰਲਡ ਬੈਂਕ ਨੇ ਵਿਚੋਲਗੀ ਕੀਤੀ। ਉਸ ਦਾ ਅਸੀਂ ਜ਼ਿਕਰ ਅਕਸਰ ਇਹਨੇ ਵਾਇਲ ਕਰਦੇ ਰਹਿੰਦੇ ਹਾਂ। ਔਰ ਫਿਰ ਇਸ ਦੇ ਤੌਰ ਦੇ ਉੱਤੇ ਦੋਨੋਂ ਪਾਸੇ ਐਜ਼ ਏ ਇਨਸੈਂਟਿਵ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ ਜਿਹੜਾ ਭਾਖੜਾ ਡੈਮ ਬਣਿਆ ਇੱਧਰ, ਜਿਹੜਾ ਇਸ ਦੇ ਉੱਤੇ ਸਤਲੁਜ ਦੇ ਉੱਤੇ। ਔਰ ਦੂਸਰੇ ਪਾਸੇ ਪਾਕਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਡੈਮ ਹੈ ਮੰਗਲਾ ਡੈਮ, ਜਿਹਦੇ 'ਚ ਇੱਕ ਵੱਡਾ ਹਿੱਸਾ ਕਸ਼ਮੀਰ ਵਾਦੀ ਦਾ ਵੀ ਜਿਹੜਾ ਡੁੱਬਿਆ, ਉਹ ਵੀ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਔਰ ਜਿਹੜਾ ਮੋਟਾ ਇਸ ਦਰਿਆਵਾਂ ਦਾ ਸੀ ਕਿ ਇੰਡਸ ਦਰਿਆਏ ਸਿੰਧ, ਜਿਹੜਾ ਹਾਲਾਂ ਪੰਜਾਬ ਦਾ ਹਿੱਸਾ ਨਹੀਂ ਸੀ ਪਰ ਕਿਉਂਕਿ ਉਹਨਾਂ ਦਾ ਬੇਸਿਨ ਉਸ ਪਾਸੇ ਸੀ, ਤੇ ਇੰਡਸ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ ਦਾ ਇਹ ਫੈਸਲਾ ਹੋਇਆ ਕਿ ਇੰਡਸ, ਝਨਾਹ ਤੇ ਜੇਹਲਮ ਇਹ ਤਿੰਨੋਂ ਦਰਿਆਵਾਂ ਦੇ ਫੁੱਲ ਰਾਈਟਸ, ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ, ਇਹ ਪਾਕਿਸਤਾਨ ਦੇ ਹੋਣਗੇ, ਤੇ ਸਤਲੁਜ, ਬਿਆਸ, ਰਾਵੀ ਇਸ ਦੇ ਹੱਕ ਜਿਹੜੇ ਨੇ ਇੱਧਰਲੇ ਪੰਜਾਬ ਦੇ ਕੋਲ ਹੋਣਗੇ। ਇੱਕ ਸਾਡੇ ਪਾਣੀਆਂ ਦੇ ਲੁੱਟ ਦੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਸਤਲੁਜ, ਬਿਆਸ, ਰਾਵੀ ਦੇ ਪਾਣੀਆਂ 'ਚੋਂ ਫਿਰ ਅੱਧਿਓਂ ਜ਼ਿਆਦਾ ਪਾਣੀ ਮੁਫਤੋਂ ਮੁਫਤ ਰਾਜਸਥਾਨ ਨੂੰ ਦਿੱਤਾ ਗਿਆ। 8.5 ਮਿਲੀਅਨ ਏਕੜ ਫੁੱਟ ਪਾਣੀ, ਜਿਹੜਾ ਰਾਜਸਥਾਨ ਰਾਈਪੇਰੀਅਨ ਨਹੀਂ ਹੈ, ਬਾਕੀ ਹਰਿਆਣੇ ਨੂੰ। ਔਰ ਅੱਜ ਈਵਨ SYL ਕੈਨਾਲ ਦੀ ਤਲਵਾਰ ਅਜੇ ਵੀ ਸਿਰ ਤੇ ਲਟਕ ਰਹੀ ਹੈ, ਪਰ ਇਹ ਅੱਜ ਦਾ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਖਬਰ ਜਦੋਂ ਮੈਂ ਦੇਖੀ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਟੀਟੀ ਦੇ ਥੱਲੇ ਸਤਲੁਜ, ਬਿਆਸ ਔਰ ਰਾਵੀ ਦਾ ਅਪਰ ਤੇ ਲੋਅਰ ਰਾਈਪੇਰੀਅਨ, ਉਹ ਦੋਨੋਂ ਹੀ ਸਾਡੇ ਕੋਲ ਨੇ ਜਿਹੜਾ ਇਸ ਪਾਸੇ। ਲੇਕਿਨ ਦਰਿਆ ਹੈ, ਉਸ ਦਾ ਆਪਣਾ ਇੱਕ ਬਹਾਅ ਹੁੰਦਾ ਹੈ, ਪਾਣੀ ਜਾਂਦਾ ਹੈ, ਕਈ ਵਾਰ ਬਰਸਾਤਾਂ 'ਚ ਓਵਰ ਹੁੰਦਾ ਹੈ। ਹੁਣ ਗਲੇਸ਼ੀਅਰ ਮੈਲਟ ਹੋ ਰਹੇ ਨੇ, ਪਰ ਜਦੋਂ ਤੁਹਾਡੀ ਇਹ ਬਦਨੀਤੀ ਹੋਏ ਕਿ ਤੁਸੀਂ ਕਿਸੇ ਮੁਲਕ ਦੀ ਆਰਥਿਕਤਾ ਨੂੰ ਤਬਾਹ ਕਰਨਾ, ਇੱਕ ਪਾਸੇ ਤੁਸੀਂ ਇੰਨਾ ਕੁ ਪਾਣੀ ਪੰਜਾਬ ਦਾ, ਈਸਟ ਪੰਜਾਬ ਦਾ ਝੋਨੇ ਦੇ ਉੱਤੇ ਵੇਸਟ ਕਰਾ ਰਹੇ ਹੋ ਜਾਂ ਕਰਵਾ ਦਿੱਤਾ ਹੈ ਕਿ 15 ਫੁੱਟ ਵਾਲਾ ਪਾਣੀ 500 ਫੁੱਟ ਥੱਲੇ ਚਲਾ ਗਿਆ,
ਉੱਥੇ ਇਸ ਗੱਲ ਨੂੰ ਰਿਪੀਟਡਲੀ ਅਸੀਂ 90s ਵੀ ਸੁਣਦੇ ਸੀ ਕਿ ਜੀ ਸਤਲੁਜ ਦਾ ਪਾਣੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹਨੂੰ ਬੰਦ ਕਰੋ, ਜਿਹੜਾ ਰਾਵੀ ਦਾ ਪਾਣੀ ਜਾਂਦਾ ਬੰਦ ਕਰੋ। ਪਰ 2014 ਤੋਂ ਉਹ ਹਕੂਮਤ ਬਣੀ ਹੈ ਜਿਹੜੀ ਸਿੱਧੇ ਤੌਰ ਤੇ ਕਹਿੰਦੀ ਹੈ ਜੀ ਅਸੀਂ ਤਾਂ ਅਖੰਡ ਭਾਰਤ ਬਣਾਉਣਾ, ਅਸੀਂ ਤਾਂ ਅਫਗਾਨਿਸਤਾਨ ਨੂੰ ਵੀ ਹਿੱਸਾ ਬਣਾਉਣਾ ਭਾਰਤ ਦਾ। ਸੋ ਉਹਨਾਂ ਦੇ ਲਈ ਇਸ ਤੋਂ ਬੈਟਰ ਕੋਈ ਨਹੀਂ ਹੈ ਜਿਹਨੂੰ ਕਹਿੰਦੇ ਚੋਕਿੰਗ ਪਾਣੀ ਨੂੰ। ਔਰ ਇਹ ਖਬਰ ਪ੍ਰੋਮੀਨੈਂਟਲੀ ਉਹਨਾਂ ਦੇ ਮੀਡੀਆ ਨੇ ਲਾਈ ਹੈ, ਗੋਪਾਲ ਸ਼ਰਮਾ ਨਾਂ ਦਾ ਰਿਪੋਰਟਰ ਦੀ। ਸ਼ਾਹਪੁਰ ਕੰਡੀ ਡੈਮ ਪੌਂਡੇਜ process begins, flow of Ravi water to Pakistan fully stopped, 32,000 hectare J&K land to be irrigated. After 40 years, project is ready with Modi's effort, ਡਾਕਟਰ ਜਤਿੰਦਰ। ਉਹ ਇਹ ਕਹਿੰਦੇ ਨੇ ਜੰਮੂ ਦੀ ਡੇਟ ਲਾਈਨ ਦੀ ਖਬਰ ਹੈ 23 ਫਰਵਰੀ ਦੀ ਡੇਟ ਲਾਈਨ ਨਾਲ ਕਿ ਦਾ ਫਲੋ ਆਫ ਰਿਵਰ ਰਾਵੀ ਵਾਟਰ ਟੂ ਪਾਕਿਸਤਾਨ has been fully stopped with the completion of Shahpurkandi barrage bordering Punjab and Jammu and Kashmir। ਕਿ ਪੰਜਾਬ ਔਰ ਜੰਮੂ ਕਸ਼ਮੀਰ ਦੇ ਜਿਹੜੇ ਸਰਹੱਦ ਦੇ ਉੱਤੇ ਸ਼ਾਹਪੁਰਕੰਡੀ ਪੁਲ ਬਣਾ ਦਿੱਤਾ ਹੈ। ਇਸ ਦੇ ਨਾਲ ਹੁਣ ਜਿਹੜਾ 1150 ਕਿਊਸੈਕ ਪਾਣੀ ਜੰਮੂ ਕਸ਼ਮੀਰ ਦਾ ਹੈ, ਹੁਣ ਇਹ 32,000 ਹੈਕਟੇਅਰ ਲੈਂਡ ਕਠੂਆ ਔਰ ਸਾਂਬਾ ਡਿਸਟ੍ਰਿਕਟਸ ਦੀ ਤੇ ਯੂਨੀਅਨ ਟੈਰੀਟਰੀ ਦੀ ਉਹਨੂੰ ਸਿੰਚੇਗਾ। ਆਫੀਸ਼ੀਅਲ ਸੋਰਸਿਸ ਸੈਡ this prestigious irrigation and hydel power generation project faced many wrangles and is very closer to its completion after 3 days। ਇਹ 30 ਸਾਲਾਂ 'ਚ ਕੰਪਲੀਟ ਨਹੀਂ ਸੀ ਹੋ ਰਿਹਾ, ਮੋਦੀ ਨੇ ਆ ਕੇ ਕੰਪਲੀਟ ਕਰ ਦਿੱਤਾ ਹੈ। With the completion of barrage work, the process of pondage at Shahpur began hardly 2 days ago। With this, the Indian authorities, as per Indus-Water treaty, will make maximum use ਕਿ ਜੀ ਉਹਦੇ ਥੱਲੇ ਉਹਨਾਂ ਨੇ ਬੰਦ ਕਰ ਦਿੱਤਾ। ਹੁਣ ਚਲੋ ਇਹ ਜੇ ਉਹ ਰੋਕ ਵੀ ਲੈਂਦੇ ਨੇ ਕਾਨੂੰਨੀ ਤੌਰ ਤੇ ਇੰਡਸ ਵਾਟਰ ਟਰੀਟੀ ਦੇ ਥੱਲੇ ਰਿਵਰ ਵਾਟਰ ਰਾਵੀ ਦਾ ਅਪਰ ਲੋਅਰ ਰਾਈਪੇਰੀਅਨ ਦੋਨੋਂ ਉਹਨਾਂ ਕੋਲ ਨੇ, ਲੇਕਿਨ ਇਹਦੇ ਚੋਂ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਣਾ ਹੈ। ਦੂਸਰੇ ਪਾਸੇ ਬਦਨੀਤੀ ਸ਼ੋਅ ਕਰਦਾ ਕਿਉਂਕਿ ਜਦੋਂ ਉਹਨਾਂ ਨੇ ਇਹ ਕੰਪਲੀਟ ਕੀਤਾ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਟਵੀਟ ਨੇ ਰਾਕੇਸ਼ ਕ੍ਰਿਸ਼ਨਨ ਸਿਮਾ, ਇਹ ਵੀ ਕੋਈ ਅਥਾਰਟੀ ਹੋਏਗਾ, ਉਹਨੇ ਕਿਹਾ ਜੀ ਇਹ ਇੰਡਸ ਵਾਟਰ ਟਰੀਟੀ ਤਾਂ ਨਹਿਰੂ ਨੇ ਗਿਫਟ ਦਿੱਤੀ ਸੀ ਪਾਕਿਸਤਾਨ ਨੂੰ। 80% ਜਿਹੜਾ ਪਾਣੀ ਹੈ ਇਹਨਾਂ ਦਰਿਆਵਾਂ ਦਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਸੀ। ਹੁਣ ਫਾਈਨਲੀ ਵਿਦ ਅ ਨਿਊ ਡੈਮ ਦਾ ਫਲੋ ਆਫ ਰਾਵੀ ਰਿਵਰ ਟੂ ਪਾਕਿਸਤਾਨ ਹੈਜ਼ ਬੀਨ ਫੁਲੀ ਸਟਾਪਡ। ਦਿਸ ਇਜ਼ ਪਾਰਟ ਆਫ ਇੰਡੀਆਜ਼ ਇਕਨੋਮਿਕ ਸਟੈਂਗੂਲੇਸ਼ਨ ਆਫ ਪਾਕਿਸਤਾਨ ਕਿ ਆਰਥਿਕ ਤੌਰ ਤੇ ਪਾਕਿਸਤਾਨ ਦਾ ਗਲਾ ਘੁੱਟਣਾ ਇਹ ਉਸ ਗੇਮ ਦਾ ਹਿੱਸਾ ਹੈ। ਹੁਣ ਉਹ ਕਹਿੰਦਾ ਨੈਕਸਟ the abrogation of Indus-Water treaty should be the next step। ਜਦੋਂ ਅਸੀਂ ਇਹ ਸਵਾਲੀਆ ਨਿਸ਼ਾਨ ਵੀ ਨੈਕਸਟ ਇਹ ਹੈ ਵੀ ਯੂਨੀਲੈਟਰਲੀ ਪਾਕਿਸਤਾਨ ਇੰਡੀਆ ਕਹੇਗਾ ਜੀ ਅਸੀਂ ਤਾਂ ਮੰਨਦੇ ਹੀ ਨਹੀਂ, ਅਸੀਂ ਤਾਂ ਸਤਲੁਜ ਦਾ ਵੀ ਹੈਡਵਰਕਸ ਦੇ ਉੱਤੇ ਰੋਕ ਲੈਣ ਜੋ ਉਹਨਾਂ ਨੇ 47 ਤੋਂ ਬਾਅਦ ਕੀਤਾ ਹੈ। ਪਾਕਿਸਤਾਨ's water table is extremely low and whole of Pakistan and Sindh are on the verge of desertification and this will hasten it। ਉਹਨਾਂ ਨੇ ਕਿਹਾ ਜੀ ਸਿੰਧ ਔਰ ਜਿਹੜਾ ਪਾਕਿਸਤਾਨ ਦਾ ਵੱਡਾ ਹਿੱਸਾ ਤਾਂ ਡੈਜ਼ਰਟ ਬਣ ਰਿਹਾ ਤੇ ਹੁਣ ਜੇ ਤੁਸੀਂ ਇੰਡਸ ਵਾਟਰ ਟਰੀਟੀ ਐਬਰੋਗੇਟ ਕਰ ਦਿੰਦੇ ਹੋ, ਸਕ੍ਰੈਪ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਪਾਕਿਸਤਾਨ ਨੂੰ ਚੋਕ ਕਰ ਦਿਓਗੇ ਇਕਨੋਮਿਕਲੀ। ਔਰ ਉਹਨੇ ਕਿਹਾ ਵੀ ਆਲਰੇਡੀ ਦ ਸਕ੍ਰੈਸਿਟੀ ਆਫ ਵਾਟਰ ਇਜ਼ ਆਲਰੇਡੀ ਲੀਡਿੰਗ ਟੂ ਕਲੈਸ਼ਿਜ਼ ਬਿਟਵੀਨ ਸਿੰਧ ਐਂਡ ਪੰਜਾਬ ਐਜ਼ ਦ 2 ਮੇਨ ਰਾਈਪੇਰੀਅਨ ਸਟੇਟਸ। ਕਿਉਂਕਿ ਕਾਲਾ ਬਾਗ ਜਿਹੜਾ ਕੀ ਉਹਨੂੰ ਕਾਲਾ ਬਾਗ ਡੈਮ ਹੀ ਕਹਿੰਦੇ ਨੇ, ਉਹ ਬਣ ਨਹੀਂ ਦਿੱਤਾ ਉੱਥੇ, ਸਿਆਸੀ ਦੂਸਰੀਆਂ ਰੀਜ਼ਨਸ ਨੇ। ਹੁਣ ਉਹਨੇ ਕਿਹਾ ਜੀ ਇਹ ਜਿਹੜੀ ਹਾਲਤ ਹੈ ਇਹਦੇ 'ਚ ਸਾਨੂੰ ਦਾ ਫਿਊਚਰ ਇਜ਼ ਬਲੀਕ ਫਾਰ ਪਾਕਿਸਤਾਨ। ਦਿਸ ਇਲੀਗਲ ਕੰਟਰੀਜ਼ ਕਾਊਂਟ ਡਾਊਨ ਟੂ ਕੋਲੈਪਸ ਹੈਜ਼ ਸਟਾਰਟਡ। ਇਹ ਹੈ ਹਿੰਦੂ ਦਾ ਅਸਲੀ ਮਾਈਂਡਸੈਟ ਕਿ ਜੀ ਇਹ ਇਲੀਗਲ ਕੰਟਰੀ ਸੀ, ਇਹ ਤਾਂ ਅਖੰਡ ਭਾਰਤ ਦਾ ਹਿੱਸਾ ਹੈ ਔਰ ਇਹਨਾਂ ਦਾ ਜਿਹੜਾ ਐਂਡ ਹੈ ਉਹ ਸ਼ੁਰੂ ਹੋ ਗਿਆ ਉਸ ਦੀ, ਔਰ ਅਸੀਂ ਰਾਵੀ ਵਾਟਰ ਫੁੱਲੀ ਬਲੌਕ ਕਰਤਾ ਹੈ। ਹੁਣ ਨੈਕਸਟ ਜਿਹੜਾ ਇੰਡਸ ਵਾਟਰ ਸਕ੍ਰੈਪਿੰਗ ਹੈ ਇਹ ਹੈ, ਇਹਨਾਂ ਦੇ ਨਾਲ ਤੁਸੀਂ ਅਮਨ ਕਰੋਗੇ, ਇਹਨਾਂ ਦੇ ਨਾਲ ਸੰਧੀ ਕਰੋਗੇ। ਪਾਕਿਸਤਾਨ ਦੇ ਹਾਕਮ ਕਹਿਣ ਜੀ ਅਸੀਂ ਤਾਂ ਭਾਰਤ ਨਾਲ ਬਹੁਤ ਦੋਸਤੀ ਚਾਹੁੰਦੇ ਹੈ, ਤੇ ਉਹ ਫਿਰ ਉਹੀ ਪੰਜਾਬੀ ਦਾ ਅਖਾਣ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਡਾਉਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।